अस्सलाम वालेकुम। मैं इत्थे आपदे एक दोस्त की दुकान ते कपड़े लैन आया सा ते इत्थे आ गया मैनू आई कॉल। ए नंबर है बाहर दा पोलैंड दा। ए वेखो जरा ए पोलैंड दा नंबर है ते इन्ने क्या मैनू क्या कि नहीं मैं जो करदा मैं नहीं भी गल ना करदे ते ये वो फ्राडिये बंदे होंदे ने। उन्होंने काम देखो डीपी लाई है अल्लाह दे नां दी, अल्लाह लिखिया है ते काम करदे किने फ्राड। ਇੱਥੇ ਨੰਬਰ ਪੋਲੈਂਡ ਦਾ ਆ ਰਿਹਾ ਹੈ ਤੇ ਸਾਨੂੰ ਇਹ ਕਹਿ ਰਿਹਾ ਹੈ ਕਿ ਮੈਂ ਆਸਟ੍ਰੇਲੀਆ ਤੋਂ ਬੈਠਾ ਤੇ ਇਹ ਉਹ ਕਰਦੇ ਇੰਜ ਨੇ ਕਿ ਪੈਸੇ ਕਹਿ ਰਿਹਾ ਸੀ ਕਿ ਮੈਂ ਤੇਰੇ ਅਕਾਊਂਟ 'ਚ ਪੈਸੇ ਕਰਾਵਾਂਗਾ। ਬਾਅਦ 'ਚ ਇਹਨਾਂ ਦਾ ਤਰੀਕਾ ਵਾਰਦਾਤ ਇਹ ਆ ਕਿ ਇਹ ਉਹ ਆਂਦੇ ਨੇ ਸਾਨੂੰ ਜ਼ਰੂਰਤ ਪੈ ਗਈ ਐਮਰਜੈਂਸੀ, ਮੇਰਾ ਫਲਾਣਾ ਦੋਸਤ ਆ ਰਿਹਾ ਨੂੰ ਲੱਖ ਡੇਢ ਰੁਪਈਆ ਦੇ ਦਿਓ ਤੇ ਇਹ ਇਹਨਾਂ ਦਾ ਤਰੀਕਾ ਵਾਰਦਾਤ। ਇਹਨਾਂ ਹੀ ਅਸੀਂ ਗੱਲ ਜਿਹੜੀ ਹੈ ਨਾ ਉਹ ਕਰ ਲਈ ਰਿਕਾਰਡ ਤੇ ਰਿਕਾਰਡਿੰਗ ਕਰਕੇ ਤੁਹਾਨੂੰ ਇਹ ਸੁਣਾਣੇ ਆ ਤੇ ਇਹ ਜ਼ਰਾ ਵੇਖੋ। ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਤਾਂ ਕਿ ਜਿਹੜੇ ਨਾ ਅੱਗੋਂ ਦੂਸਰੇ ਲੋਕ ਵੇਖਣ ਤੇ ਇਸ ਤਰ੍ਹਾਂ ਫਰਾਡ ਤੋਂ ਬਚ ਜਾਣ, ਇਹਨਾਂ ਲੋਕਾਂ ਤੋਂ ਬਚ ਜਾਣ, ਇਹਨਾਂ ਲੋਕਾਂ ਦੇ ਫਰਾਡ ਤੋਂ। ਇਹ ਵੇਖੋ ਜ਼ਰਾ। ਮੈਂ ਭਰਾ ਨੂੰ ਯਾਦ ਕੀਤਾ। ਮੈਂ ਕਿਹਾ ਭਰਾ ਨੇ ਤਾਂ ਤੁਹਾਨੂੰ ਯਾਦ ਨਹੀਂ ਕਰਨਾ, ਅਸੀਂ ਤੁਹਾਨੂੰ ਯਾਦ ਕਰ ਲਈਏ। ਆਰਡਰ ਮਾਰ ਔਰ ਮੈਂ ਤੈਨੂੰ ਨਾ ਕੋਈ ਥੋੜੀ ਜਿਹੀ ਛੋਟੀ ਜਿਹੀ ਪਰਸਨਲ ਗੱਲ ਕਰਨੀ ਸੀ ਭਰਾ ਨਾਲ। ਹੁਕਮ ਕਰ, ਗੱਲ ਕਰਨੀ ਹੁਕਮ ਕਰ ਤੂੰ। ਤੈਨੂੰ ਪਤਾ ਹੁਣ ਬੰਦਾ ਜਿੱਤੇ ਯਕੀਨ ਤੇ ਭਰੋਸਾ ਨਾ ਗੱਲ ਉਹਦੇ ਨਾਲ ਹੀ ਕਰਦਾ। ਹਾਂ ਬਿਲਕੁਲ, ਕਿਉਂ ਨਹੀਂ। ਹਾਂਜੀ ਤੇ ਮੈਂ ਨਾ ਥੋੜੇ ਜਿਹੇ ਨਾ ਤੈਨੂੰ ਕੁਝ ਪੈਸੇ ਖਿਲਾ ਲੱਗੇ ਇੱਥੇ ਮਾਨਤ ਤੌਰ ਤੇ। ਅੱਛਾ ਅੱਛਾ। ਤੇ ਤੁਸੀਂ ਵਿੱਚੋਂ ਇਸਤੇਮਾਲ ਕਰਨੇ ਤਾਂ ਬੇਸ਼ੱਕ ਕਰ ਲਿਓ ਜੀ, ਕੋਈ ਮਸਲਾ ਨਹੀਂ। ਆਪਣੀ ਬਈ ਘਰ ਦੀ ਗੱਲ ਹੋਣੀ ਉਹ ਤਾਂ ਠੀਕ ਹੋ ਗਿਆ। ਕਿੰਨੇ ਕੁ ਖਿਲਾਣੇ ਨੇ? ਮੈਂ ਤੁਹਾਨੂੰ ਖਿਲਾਣੇ ਆ। ਅੱਛਾ ਕਿੰਨੇ ਕੁ? ਮੈਂ ਨਾ ਅੱਛਾ ਨਾ ਮੈਂ ਨਾ ਬੈਂਕ ਜਾਣਾ ਪਾਕਿਸਤਾਨ ਵੇਖਣਾ ਕੀ ਕਰੰਸੀ ਚੱਲ ਰਹੀ ਹੈ। ਅੱਛਾ ਤੇ ਕੋਈ ਪਾਕਿਸਤਾਨ ਕੋਈ ਬਣ ਜਾਣਾ 7-8 ਲੱਖ ਰੁਪਇਆ। ਠੀਕ ਹੋ ਗਿਆ, ਠੀਕ ਹੋ ਗਿਆ। ਅਗਰ ਕਿਸੇ ਕਿ ਤੁਸੀਂ ਬਈ ਨਾਂ ਨਹੀਂ ਲੈਣਾ, ਠੀਕ ਹੈ ਨਾ। ਮੈਂ ਵੀ ਬਾਹਰ ਪੈਸੇ ਕਢਾਏ ਸੀ ਮੈਨੂੰ। ਨਹੀਂ ਨਹੀਂ, ਅੱਲਾ ਮਾਫ ਕਰੇ। ਆਪਾਂ ਕਾਹਨੂੰ ਨਾਮ ਲੈਣਾ ਹੈ? ਹਾਂਜੀ ਜ਼ਿਆਦਾ ਪਰਸਨਲ ਹੈ। ਹਾਂਜੀ ਜ਼ਿਆਦਾ ਪਰਸਨਲ ਹੈ। ਮੈਂ ਨਾ ਅੱਛਾ ਦੱਸਿਆ ਮੈਂ ਜਿੰਨੇ ਵੀ ਪੈਸੇ ਕਢਾਏ ਸੀ ਨਾ ਮੈਂ ਕੋਈ ਸੇਵ ਨਹੀਂ ਕੀਤੇ। ਹੁਣ ਤੈਨੂੰ ਪਤਾ ਬਾਹਰ ਦੇ ਮਤਲਬ ਬੰਦਾ ਆਵੇ ਤੇ ਘਰੇ ਪੈਸਾ ਉਹਨਾਂ ਸੇਵ ਹੋ ਗਿਆ ਤੇ ਦਲੀਲ ਵੀ ਹੋ ਕੇ ਜਾਵੇ। ਮੈਂ ਤਾਂ ਕੋਈ ਫਾਇਦਾ ਨਹੀਂ ਹੁੰਦਾ, ਤੈਨੂੰ ਪਤਾ ਨਹੀਂ। ਸਹੀ ਹੋ ਗਿਆ, ਸਹੀ ਹੋ ਗਿਆ। ਅੱਜ ਮੈਂ ਤਾਂ ਤੈਨੂੰ ਕਹਿ ਰਿਹਾ ਸੀ ਮੈਨੂੰ ਨਾ ਥੋੜਾ ਜਿਹਾ ਛੇਤੀ ਦੱਸਣਾ ਚੈੱਕਬੁੱਕ ਦੀ ਨਾ ਫੋਟੋ ਲਾ ਕੇ ਖਿਲਾ ਦੇ WhatsApp ਤੇ। ਚਲੋ ਠੀਕ ਹੋ ਗਿਆ, ਮੈਂ ਖਿਲਾਣਾ ਤੈਨੂੰ। ਹਾਂਜੀ ਮੈਂ ਹੁਣੇ ਤੁਹਾਨੂੰ ਮੈਸੇਜ ਕਰ ਦਿੰਦਾ WhatsApp ਤੇ। ਠੀਕ ਹੋ ਗਿਆ, ਠੀਕ ਹੋ ਗਿਆ। ਓਕੇ ਸਰ। ਓਕੇ। ਦੇਖੋ ਆ ਫਿਰ ਉਹਦਾ ਫੋਨ ਆ ਗਿਆ ਤੇ ਵੇਖਨੇ ਆ ਕੀ ਗੱਲ ਕਰਦਾ ਹੈ। ਹਾਂਜੀ ਅੱਛਾ ਨਾ ਪਹਿਲਾਂ ਤੁਸੀਂ ਮੈਨੂੰ ਨਾ ਚੈੱਕਬੁੱਕ ਦੀ ਫੋਟੋ ਖਿਲਾਓ। ਯਾਰ ਚੈੱਕਬੁੱਕ ਮੇਰੇ ਕੋਲ ਨਹੀਂ ਹੈਗੀ ਤੇ ਆ ਨੰਬਰ ਅਕਾਊਂਟ ਨੰਬਰ ਮੈਨੂੰ ਜ਼ੁਬਾਨੀ ਯਾਦ ਆ, ਮੈਂ ਤੈਨੂੰ ਸੈਂਡ ਕਰਤਾ ਹੈ। ਅੱਛਾ ਤੁਸੀਂ ਮੈਨੂੰ ਇੰਜ ਕਰੋ ਆਪਣਾ ਨਾ CNC ਖਿਲਾ ਦਿਓ। ਸ਼ਨਾਖਤੀ ਕਾਰਡ ਨੰਬਰ? ਯਾਰ ਉਹ ਵੀ ਘਰ ਪਿਆ ਹੈ। ਮੈਂ ਉਹ ਤੁਹਾਡੇ ਖਾਤੇ ਦੇ ਪੈਸੇ ਕਢਵਾ ਦੇਣੇ ਸੀ। ਤੇ ਨਾ ਤੈਨੂੰ ਨਾਂ ਤਾਂ ਮੇਰਾ ਪਤਾ ਨਹੀਂ, ਮੇਰੇ ਨਾਂ ਤੇ ਹੀ ਆਣੇ ਨੇ। ਮੇਰਾ ਹੀ ਨਾਂ ਆਣਾ ਅਕਾਊਂਟ ਨੰਬਰ ਤੇ। ਨਹੀਂ ਉਹ ਨਹੀਂ ਮੈਂ ਕਹਿ ਰਿਹਾ, ਮੈਂ ਕਹਿਣਾ ਉਹ ਤੁਹਾਡੇ ਨਾ CNC ਤੇ ਕਢਵਾ ਦੇਣਾ ਪੈਸੇ। ਅੱਛਾ ਉਹ ਤੂੰ ਇਹਦੇ ਤੇ ਕਰਾ ਦੇ, ਇਹਦੇ ਤੇ ਕਰਾ ਦੇ, ਹਾਂਜੀ ਇਹਦੇ ਤੇ ਹੀ ਕਰਵਾ ਦੇ। ਉਹ ਨਹੀਂ ਨਾ ਤੁਸੀਂ ਮੈਨੂੰ ਫੋਟੋ ਖਿਲਾਓ ਚੈੱਕਬੁੱਕ ਦੀ। ਫੋਟੋ ਹੁਣ ਚੈੱਕਬੁੱਕ ਤਾਂ ਘਰ ਹੀ ਤੇ ਮੈਂ ਤਾਂ ਘਰ ਨਹੀਂ ਹੈਗਾ। ਕਿੰਨੀ ਦੇਰ ਲੱਗਣੀ ਕਰੀ ਜਾਓ। ਤੇ ਕੋਈ ਤੈਨੂੰ ਕੋਈ ਲੋੜ ਹੈਗੀ ਤੇ ਮੈਨੂੰ ਦੱਸ ਦੇ। ਕੋਈ ਬੇਲੀ ਸੱਜਣ ਤੇ। ਹਾਂ ਉਹ ਮੈਂ ਇੱਕ ਏਜੰਟ ਹੈਗਾ ਸੀ ਪਾਕਿਸਤਾਨੀ। ਅੱਛਾ ਹੁਣ ਤਾਂ ਮੈਂ ਦੇਣਾ ਸੀ 2 ਲੱਖ ਰੁਪਇਆ ਤੇ ਕਢਾ ਕੇ ਤੁਸੀਂ 2 ਲੱਖ ਉਹਨੂੰ ਦੇ ਦੇਣਾ ਸੀ। ਅੱਛਾ ਇਹ ਨਹੀਂ ਕਿ ਜੇ ਤੂੰ ਰੌਲਾ ਹੀ ਕੋਈ ਨਹੀਂ, ਤੂੰ ਮੈਨੂੰ ਦੱਸਿਆ ਅੱਲਾ ਦੇ ਬਦਲੇ ਇਹ ਕਿਹੜੀ ਗੱਲ ਹੈ? ਤੇ ਪੈਸੇ ਦੇ ਦੇਣੇ ਸਾਨੂੰ ਨੂੰ। ਅੱਜ ਇਸ ਕੇ ਕੋਲ ਮੈਂ ਤਾਂ ਕਹਿੰਦੇ ਸੀ ਮੈਂ ਤੁਹਾਨੂੰ ਖਿਲਾ ਦੇਣਾ 2 ਲੱਖ ਤੁਸੀਂ ਉਹਦੇ ਮੈਨੂੰ ਦੇ ਦੇਣਾ ਕਢਾ ਕੇ ਤੇ ਬਕਾਇਆ ਤੁਸੀਂ ਆਪਦੇ ਕੋਲ ਸੇਫ ਰੱਖਣਾ। ਨਹੀਂ ਸੱਚ ਯਾਰ, ਜਦੋਂ ਤੂੰ ਇੱਥੇ ਸੈਂ ਤਾਂ ਤੈਨੂੰ ਇੱਕ ਵਾਰੀ ਹੋਸਾ ਤੂੰ ਆਪਦੇ WhatsApp 'ਚ ਵੇਖਾ, ਤੇਰੇ ਕੋਲ ਚੈੱਕਬੁੱਕ ਦੀ ਫੋਟੋ ਤਾਂ ਮੇਰੇ ਖਿਆਲ 'ਚ ਹੋਵੇਗੀ ਮੇਰੀ ਦੀ। ਮੈਂ ਮੋਬਾਈਲ ਚੇਂਜ ਕਰ ਲਿਆ ਸੀ ਨਾ। ਅੱਛਾ ਅੱਛਾ। ਨਹੀਂ ਤਾਂ ਤੇਰੇ ਕੋਲ ਆਈਫੋਨ ਨਹੀਂ ਹੈਗਾ? ਆਈਫੋਨ ਹੀ ਹੈ। ਨਹੀਂ ਤੂੰ ਆਈਫੋਨ ਜਦੋਂ ਬੰਦਾ ਉਹ ਮੋਬਾਈਲ ਚੇਂਜ ਕਰਦਾ ਸਾਰਾ ਡਾਟਾ ਉਧਰ ਆ ਜਾਂਦਾ ਹੈ, ਦੂਜੇ ਫੋਨ ਤੋਂ ਫੋਟੋ ਵਿੱਚ ਹੋਵੇਗੀ। ਨਹੀਂ ਉਹ ਖਰਾਬ ਹੋ ਗਿਆ ਸੀ ਨਾ ਮੇਰੇ ਕੋਲ ਨਾ, ਉਹ ਦੇਖ ਗਿਆ ਸੀ। ਅੱਛਾ
ਤੇ ਵਾਸ਼ਰੂਮ ਜੋ ਟੁੱਟ ਗਿਆ ਸੀ ਸਾਰਾ, ਮੈਂ ਇਹਨਾਂ ਦੇ ਨਵਾਂ ਹੀ ਲੈ ਲਿਆ ਸੀ ਮੋਬਾਈਲ। ਅੱਛਾ 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 ਠੀਕ ਹੈ। ਹਾਂਜੀ ਰਾਤ ਨੂੰ ਕਹਿ ਰਹੇ। ਤੇ ਇਹ ਕਿਸ ਨਾਂ ਦਾ ਬੰਦਾ 2 ਲੱਖ ਲੈਣ ਆਵੇਗਾ ਜਾਂ ਕੀ ਕਰਨਾ ਉਹਨੂੰ, ਕਿਸ ਤਰ੍ਹਾਂ? ਜਿਵੇਂ ਵੀ ਤੁਸੀਂ ਕਹਿੰਦੇ ਨਾ ਲੈਣ ਆਵੇ ਤੁਸੀਂ ਤੇ ਉਹਨੂੰ ਦੇ ਦਿੱਤਾ, ਜਾਂ ਫਿਰ ਜਿਵੇਂ ਵੀ ਕਹਵੇ ਅਕਾਊਂਟ 'ਚ ਕਹਵੇ ਤੁਸੀਂ ਉਹਨੂੰ ਕਰਵਾ ਦੇਣਾ। ਨਹੀਂ ਤੇ ਜੇ ਅਕਾਊਂਟ 'ਚ ਕੈਸ਼ ਹੈਗਾ ਤੇ ਇੱਥੇ ਆ ਕੇ ਮੇਰੇ ਕੋਲ ਆ ਕੇ ਫੜ ਲਵੇ। ਮੈਂ ਤੁਹਾਨੂੰ ਉਹਦਾ ਫਿਰ ਨੰਬਰ ਦਿਆਂ, ਇਸਲਾਮਾਬਾਦ ਦਾ ਹੈਗਾ ਏਜੰਟ। ਤੇ ਮੈਂ ਤਾਂ ਇਸ ਟਾਈਮ ਪਿੰਡ ਆ। ਨਹੀਂ ਮੈਂ ਇਸਲਾਮਾਬਾਦ ਦਾ ਏਜੰਟ ਹੈਗਾ ਜਿਹਨੂੰ ਮੈਂ ਵੀਜ਼ਾ। ਅੱਛਾ ਨਹੀਂ ਨਹੀਂ ਮੈਂ ਏਜੰਟ ਤਾਂ ਇਸਲਾਮਾਬਾਦ ਹੈ ਤੇ ਮੈਂ ਤਾਂ ਇਸ ਟਾਈਮ ਪਿੰਡ ਆ ਨਾ। ਹਾਂਜੀ ਉਹਨੂੰ ਕੋਈ ਟਾਈਮ ਤੇ ਰੱਖ ਲਓ ਤੇ ਉਹ ਨਾ ਮੈਨੂੰ ਤੰਗ ਕਰੀ ਜਾ ਰਿਹਾ, ਕੰਮ ਨਹੀਂ ਕਰਨ ਦੇ ਰਿਹਾ ਏਜੰਟ। ਅੱਛਾ ਅੱਛਾ ਵੇਖੀ ਕੋਈ ਮਸਲਾ ਤਾਂ ਨਾ ਹੋਵੇਗਾ। ਨਹੀਂ ਕੋਈ ਮਸਲਾ ਨਹੀਂ। ਉਹ ਇਸ ਤਰ੍ਹਾਂ ਹੀ ਹੋਇਆ ਨਾ, ਦੂਜਾ ਪਿਛਲੇ ਦਿਨਾਂ ਦੇ ਵਿੱਚ ਨਾ ਮੇਰਾ ਇੱਕ ਦੋਸਤ ਹੈ ਤੇ ਉਹਨੂੰ ਵੀ ਇੰਝ ਹੀ ਫੋਨ ਆਇਆ ਸੀ ਤੇ ਉਹ ਏਜੰਟ ਫਿਰ 1.5 ਲੱਖ ਰੁਪਈਆ ਲੈ ਕੇ ਤੇ ਭੱਜ ਗਿਆ। ਬਾਈ ਨੰਬਰ ਬੰਦ ਕਰ ਲਿਆ ਉਹਨੇ। ਨਹੀਂ ਕੋਈ ਮਸਲਾ ਨਹੀਂ ਹੈਗਾ। ਅੱਛਾ ਤੇ ਜਿਹੜੇ ਨੰਬਰ ਤੂੰ ਫੋਨ ਕਰ ਰਿਹਾ, ਮੈਂ ਨੰਬਰ ਤਾਂ ਪੋਲੈਂਡ ਦਾ ਆਉਂਦਾ ਪਿਆ, ਤੂੰ ਆਣਾ ਮੈਂ ਆਸਟ੍ਰੇਲੀਆ ਬੈਠਾ। ਨਹੀਂ ਆਸਟ੍ਰੇਲੀਆ ਤੇ ਵੀ ਲੱਗਦਾ ਹੈ ਨੰਬਰ। ਅੱਛਾ ਹਾਂ ਨਹੀਂ ਉਹ ਇੱਥੇ ਮੋਬਾਈਲ 'ਚ ਦੱਸਦਾ ਪਿਆ ਸੀ ਉੱਤੇ ਕਿ ਨੰਬਰ ਪੋਲੈਂਡ ਦਾ ਹੈ। ਹਾਂ ਹੈਲੋ ਹਾਂਜੀ ਵੇਖੀ ਕਿਤੇ ਵੇਖੀ ਕਿਤੇ ਵਾਧਾ ਘਾਟਾ ਨਾ ਕਰ ਦੇਗੀ। ਕੋਈ ਬਾਤ ਨਹੀਂ। ਅੱਛਾ ਹਾਂਜੀ ਮੈਂ ਤੁਹਾਨੂੰ ਨੰਬਰ ਸੈਂਡ ਕਰਾਂਗਾ। ਕਹਿੰਦਾ ਏਜੰਟ ਦਾ ਜਾਇਜ਼ ਦਾ। ਨਹੀਂ ਜਿੰਨਾ ਮੈਂ 2 ਲੱਖ ਰੁਪਇਆ ਦੇਣਾ। ਅੱਛਾ 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 ਨਹੀਂ ਤੇ ਇੰਜ ਕਰ ਡਾਇਰੈਕਟ ਉਹਦੇ ਅਕਾਊਂਟ 'ਚ ਲਵਾ ਦੇ। ਤੂੰ ਜੀ ਮੇਰੇ ਅਕਾਊਂਟ 'ਚ ਸੈਂਡ ਕਰੇਗਾ ਤੇ ਫਿਰ ਮੈਂ ਉਹਨੂੰ ਦਿਆਂਗਾ, ਤੂੰ ਡਾਇਰੈਕਟ ਉਹਦੇ ਅਕਾਊਂਟ 'ਚ ਲਵਾ ਦੇ। ਹਾਂ ਆਂਦੇ ਨੇ ਇਸਲਾਮਾਬਾਦ ਪੈਸੇ ਛੇਤੀ ਆ ਜਾਂਦੇ ਨੇ ਪਿੰਡ 'ਚ। ਲਓ ਜੀ ਉਹ ਜਦੋਂ ਲੈਣ ਤੇ ਆਇਆ ਤੇ ਬੰਦ ਕਰਦਾ। ਇਹ ਇਹਨਾਂ ਤਰੀਕਾ ਵਾਰਦਾਤ ਐੜਾ ਤੁਹਾਨੂੰ ਸਾਰੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਇਹ ਇਸ ਤਰ੍ਹਾਂ ਕਰਦੇ ਨੇ ਕਿ 8 ਲੱਖ ਭੇਜਨੇ ਆ ਤੇ 2 ਲੱਖ ਲਿਆ। ਮੈਂ ਏਜੰਟ ਤੋਂ ਫਸਿਆ ਵੀ ਏਜੰਟ ਏਡਾ ਹੀ ਸੀ ਜਿਹੜਾ ਤੈਨੂੰ ਆਸਟ੍ਰੇਲੀਆ ਬਗੈਰ ਪੈਸੇ ਤੋਂ ਨੇ ਭੇਜਤਾ। ਤੇ ਉਹ ਇਸ ਤਰ੍ਹਾਂ ਫਸਾਉਂਦੇ ਜੇ ਤੇ ਇਹਨਾਂ ਲੋਕਾਂ ਤੋਂ ਬਚੋ। ਇਹ ਨਾ ਇਹ ਵੇਖੋ ਕਾਲ ਆਈ ਏ ਤੇ ਹਾਲਾਂਕਿ ਮੈਂ ਇਸ ਬੰਦੇ ਨੂੰ ਨਹੀਂ ਜਾਣਦਾ ਨਾ ਇਹ ਮੈਨੂੰ ਜਾਣਦਾ ਹੈ। ਉਹ ਮੈਂ ਐਵੇਂ ਹੀ ਨਾਂ ਲਿਆ ਹੈ ਕਿ ਨਈਮ ਤੇ ਉਹਨੇ ਕਿਹਾ ਮੈਂ ਨਈਮ ਹੀ ਗੱਲ ਕਰਨਾ। ਇਹ ਬੰਦਿਆਂ ਦਾ ਤਰੀਕਾ ਵਾਰਦਾਤ ਇਹ ਆ ਕਿ ਇਹ ਤੁਹਾਨੂੰ ਜਦੋਂ ਅਕਾਊਂਟ ਨੰਬਰ ਦਿਓਗੇ ਨਾ ਤੁਹਾਨੂੰ ਕੋਈ ਫੇਕ ਰਸੀਦ ਸੈਂਡ ਕਰਨਗੇ ਕਿ ਜਿਹੜਾ ਨਾ ਮੈਂ ਤੁਹਾਡੇ ਅਕਾਊਂਟ 'ਚ ਇੰਨੇ ਪੈਸੇ ਲਵਾ ਰਿਹਾ, ਜਾਂ ਇਹ ਕਰਨਗੇ ਕਿ ਯਾਰ ਉਹ ਇੰਜ ਹੋ ਗਿਆ ਤੇ ਮੈਨੂੰ ਐਮਰਜੈਂਸੀ ਪੈ ਗਈ ਲੋੜ, ਮੇਰਾ ਇੱਕ ਦੋਸਤ ਆ ਰਿਹਾ ਤੇ ਉਹਨੂੰ 1.5 ਲੱਖ ਜਾਂ 2 ਜਿਹੜੀ ਹੈ ਨਾ ਉਹਨੂੰ ਜ਼ਰੂਰਤ ਪੈ ਗਈ ਐਮਰਜੈਂਸੀ ਤੇ ਇਹਨੂੰ ਜ਼ਰਾ ਦੇ ਦੇ, ਤੇਰੇ ਅਕਾਊਂਟ 'ਚ ਤਾਂ 8 ਲੱਖ ਰੁਪਈਆ ਆ ਰਿਹਾ, ਉਹਨੇ ਟ੍ਰਾਂਸਫਰ ਹੋ ਜਾਏਗਾ। ਮੇਰੇ ਇੱਕ ਦੋਸਤ ਨਾਲ ਵੀ ਇੰਜ ਥੋੜੇ ਅਰਸਾ ਪਹਿਲੋਂ ਹੋਇਆ ਹੈ ਕਿ ਬਾਹਰੋਂ ਉਹਨੂੰ ਕਾਲ ਆਈ ਏ ਯਾਰ ਮੈਂ ਤੇਰਾ ਫਲਾਣਾ ਦੋਸਤ ਗੱਲ ਕਰਨਾ ਪਿਆ ਤੇ ਜਿਹੜਾ ਹੈ ਨਾ ਅੱਛਾ ਕੁਛ ਦੇਰ ਬਾਅਦ ਉਹਨੂੰ ਫੋਨ ਆਇਆ ਯਾਰ ਮੈਨੂੰ 1.5 ਲੱਖ ਦੀ ਐਮਰਜੈਂਸੀ ਲੋੜ ਪਈ ਏ ਤੇ ਜ਼ਰਾ ਉਹ ਤਾਂ ਦੇ ਦੇ, ਮੈਂ ਤੇਰੇ ਅਕਾਊਂਟ 'ਚ 4 ਲੱਖ ਰੁਪਈਆ ਆ ਰਿਹਾ। ਉਹਨੇ ਉਹ ਨਾ ਵੇਖਿਆ ਨਾ ਕਿਸੇ ਨੂੰ ਪੁੱਛਿਆ ਤੇ ਸਾਨੂੰ 1.5 ਲੱਖ ਰੁਪਈਆ ਦੇ ਦਿੱਤਾ। ਤੇ ਉਹ ਇਹ ਨਾ ਤਰੀਕਾ ਵਾਰਦਾਤ ਤੇ ਜਿਹੜਾ ਇਸ ਤਰ੍ਹਾਂ ਦਾ, ਤੇ ਇਸ ਤਰੀਕੇ ਤੋਂ ਬਚਿਆ ਕਰੋ। ਇਹਦਾ ਮੇਰੇ ਨਾਲ ਕੋਈ ਤਲਕ ਨਹੀਂ ਹੈਗਾ। ਇਹ ਮੈਨੂੰ ਹੁਣ ਉਹਨੇ WhatsApp ਵੀ ਕਰਤਾ ਹਾਏ, ਉਹਨੇ ਪਤਾ ਖੋਰੇ ਵਾਕਈ ਮੈਨੂੰ ਨਈਮ ਸਮਝੀ ਖਲੋਤਾ ਹੈ। ਤੇ ਇਸ ਤਰ੍ਹਾਂ ਦੇ ਜਿਹੜਾ ਤਰੀਕਾਕਾਰ ਜਿਹੜਾ ਵਾਰਦਾਤੀਆਂ ਦੇ ਕੋਲ ਬਚਿਆ ਕਰੋ। ਇਹਨਾਂ ਕੋਲ ਕੋਈ ਸੌਫਟਵੇਅਰ ਹੁੰਦਾ ਹੈ ਤੇ ਇੱਥੇ ਬਹਿ ਕੇ ਤੁਹਾਨੂੰ ਜਿਹੜਾ ਲੁੱਟਦੇ ਨੇ। ਤੇ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੀ ਸੀ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਅਵੇਅਰਨੈਸ ਆਏ ਤੇ ਕਿਸੇ ਕੋਈ ਹੋਰ ਜਿਹੜਾ ਹੈ ਨਾ ਉਹ ਸਾਡਾ ਇੱਕ ਦੋਸਤ ਇਸ ਤਰ੍ਹਾਂ ਲੁੱਟਿਆ ਗਿਆ 1.5 ਲੱਖ ਰੁਪਏ ਤੋਂ ਤੇ ਕੋਈ ਹੋਰ ਦੂਸਰੇ ਬੰਦੇ ਜਿਹੜੇ ਨੇ ਉਹ ਬਚ ਸਕਣ, ਉਹ ਇਹਨਾਂ ਦੇ ਸਕੈਮ ਦੇ ਜਿਹੜਾ ਨਾ ਫਸਣ।